ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਵਿੱਚ ਡਿਬੇਟ ਹੋਈ ਸੀ। ਓਵਰਆਲ ਦੇਖਿਆ ਜਾਵੇ ਨਿਊਯਾਰਕ ਟਾਈਮ ਨੇ ਅੱਜ ਕਾਫੀ ਉਹਦੇ ਚ ਰਿਪੋਰਟ ਕੀਤਾ ਹੈ। ਉਹਦੇ ਮੁਤਾਬਕ ਡੈਮੋਕ੍ਰੇਟਸ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਆ ਘਬਰਾਹਟ ਮਹਿਸੂਸ ਹੋ ਰਹੀ ਹੈ ਕੱਲ ਦੀ ਡਿਬੇਟ ਤੋਂ ਬਾਅਦ, ਕਿਉਂਕਿ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਫੰਬਲ ਕਰਦੇ ਬਹੁਤ ਜਗ੍ਹਾ ਦੇ ਉੱਤੇ ਨਜ਼ਰ ਆਏ। ਉਹਨਾਂ ਦੀ ਜਿਹੜੀ ਓਲਡ ਏਜ ਆ ਉਹ ਸ਼ਰੇਆਮ ਪਤਾ ਚੱਲ ਰਹੀ ਸੀ। ਹਾਲਾਂਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ 30 ਤੋਂ ਵੱਧ ਜਿਹੜੇ ਝੂਠ ਬੋਲੇ ਆ, ਪਰ ਉਹਨਾਂ ਨੇ ਪੂਰੇ ਜ਼ੋਰ ਦੇ ਨਾਲ ਜਿਹੜਾ ਆ ਬਾਈਡਨ ਉਹਨਾਂ ਦੇ ਉੱਤੇ ਜਿਹੜਾ ਅਸਰ ਆ ਉਹ ਰੱਖਿਆ, ਖਾਸ ਕਰਕੇ ਇਲੀਗਲ ਇਮੀਗ੍ਰੇਸ਼ਨ ਨੂੰ ਲੈ ਕੇ। ਜਿਸ ਟਾਈਮ ਦੇ ਉੱਤੇ ਉਹਨਾਂ ਨੇ ਕਿਹਾ ਵੀ ਵੈਟਰਨਸ ਦੇ ਲਈ ਮੈਂ ਆਹ ਕੁਝ ਕੀਤਾ ਸੀ, ਤੇ ਉਹਨਾਂ ਨੇ ਨਾਲ ਹੀ ਇਹ ਕਹਿ ਦਿੱਤਾ ਵੀ ਜਿਹੜੇ ਸਾਡੇ ਵੈਟਰਨਸ ਆ ਉਹ ਤਾਂ ਸੜਕਾਂ ਦੇ ਉੱਤੇ ਤੁਰਦੇ ਫਿਰਦੇ ਆ, ਸੜਕਾਂ ਤੇ ਲੰਮੇ ਪਏ ਹੈਗੇ ਆ, ਤੇ ਜਿਹੜੇ ਅਨਡਾਕੂਮੈਂਟਡ ਜਾਂ ਇਲੀਗਲ ਲੋਕ ਆ ਉਹਨਾਂ ਨੂੰ ਹੋਟਲਾਂ 'ਚ ਰੱਖਿਆ ਜਾ ਰਿਹਾ ਹੈਗਾ। ਇਕੋਨਮੀ ਨੂੰ ਲੈ ਕੇ, ਵਾਰ ਨੂੰ ਲੈ ਕੇ ਉਹ ਕਹਿੰਦੇ ਵੀ ਜੇ ਮੈਂ ਹੁੰਦਾ ਤਾਂ ਯੂਕਰੇਨ ਤਾਂ ਰਸ਼ੀਆ ਦੀ ਲੜਾਈ ਨਹੀਂ ਹੋਣੀ ਸੀਗੀ। ਸੋ ਕਾਫੀ ਜ਼ਿਆਦਾ ਜਿਹੜੇ ਪੁਆਇੰਟ ਆ, ਈਵਨ ਤੋਂ ਆਪਾਂ ਨੂੰ ਪਤਾ ਹੀ ਆ ਵੀ ਪ੍ਰੈਜ਼ੀਡੈਂਟ ਟਰੰਪ ਨਹੀਂ ਜਿਸ ਹਿਸਾਬ ਦੇ ਨਾਲ ਬੋਲਦੇ ਹੁੰਦੇ ਆ, ਪਰ ਇੱਕ ਗੱਲ ਜ਼ਰੂਰ ਸੀ ਇਸ ਵਾਰੀ ਉਹ ਬੜੇ ਕਾਮ ਨਜ਼ਰ ਆਏ, ਜਿੱਦਾਂ ਹਮੇਸ਼ਾ ਅਗਰੈਸਿਵ ਬਹੁਤ ਜ਼ਿਆਦਾ ਹੁੰਦੇ ਆ। ਇਹ ਗੱਲ ਇਸ ਵਾਰੀ ਮਿਸਿੰਗ ਸੀ, ਇਹਦੇ ਉੱਤੇ ਉਹਨਾਂ ਨੇ ਕਾਫੀ ਜ਼ਿਆਦਾ ਜਿਹੜਾ ਕੰਟਰੋਲ ਕਰ ਲਿਆ। ਪਰ ਦੂਸਰੇ ਪਾਸੇ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਹੋਣੀ ਆ ਉਹ ਆਪਣੀਆਂ ਜਿਹੜੀਆਂ ਪ੍ਰਾਪਤੀਆਂ ਆ ਉਸ ਹਿਸਾਬ ਦੇ ਨਾਲ ਨਹੀਂ ਦੱਸ ਸਕੇ। ਹੁਣ ਜਿਹੜੇ ਡੈਮੋਕ੍ਰੇਟਸ ਆ ਉਹ ਇਹ ਕਹਿ ਰਹੇ ਆ ਵੀ ਨਹੀਂ ਜੀ ਉਹਨਾਂ ਨੂੰ ਸੋਰ ਥਰੋਟ ਹੋਇਆ ਸੀਗਾ, ਇਸ ਕਰਕੇ ਉਹ ਜ਼ਿਆਦਾ ਬੋਲ ਨਹੀਂ ਸਕੇ। ਅਲਟੀਮੇਟਲੀ ਰਾਜਕੀਰ ਸਿੰਘ ਜੀ ਜਿਹੜੇ ਡੈਮੋਕ੍ਰੇਟਸ ਆ ਉਹ ਇਸ ਡਿਬੇਟ ਤੋਂ ਬਾਅਦ ਹੁਣ ਸੋਚ ਰਹੇ ਆ ਵੀ ਜੇ ਕਿਤੇ ਆਪਾਂ ਇਹਨਾਂ ਦੀ ਜਗ੍ਹਾ ਕੈਂਡੀਡੇਟ ਚੇਂਜ ਕਰ ਲਈਏ ਤਾਂ ਹੋ ਸਕਦਾ ਜਿਹੜੀ ਆ ਆਪਾਂ ਉਸ ਨੂੰ ਜਿੱਤ ਸਕਦੇ ਹੈਗੇ ਆ। ਇਹ ਕਾਫੀ ਇੱਕ ਮੁਸ਼ਕਲ ਵਾਲੀ ਸਬਬ ਬਣ ਗਿਆ ਆ। 86 ਸਾਲ ਦੇ ਹੋ ਜਾਣਾ ਆ ਜੇ ਇਹ ਆਪਣੀ ਟਰਮ ਦੂਜੀ ਪੂਰੀ ਕਰ ਜਾਂਦੇ ਆ। ਹੁਣ ਟਰੰਪ ਹੁਣੀ 3 ਸਾਲ ਹੀ ਛੋਟੇ ਆ ਬਾਈਡਨ ਹੋਣਾ ਤੋਂ, ਪਰ ਉਮਰ ਦਾ ਜਿਹੜਾ ਫਰਕ ਆ ਉਹ ਕਾਫੀ ਦਿਖਿਆ। ਡੈਮੋਕ੍ਰੇਟਸ ਜਿਹੜੇ ਇਸ ਟਾਈਮ ਕਹਿ ਸਕਦੇ ਆ ਵੀ ਉਹ ਬੜੇ ਸ਼ਸ਼ੋ ਪੰਚ ਹੋਣਗੇ ਵੀ ਭਾਈ ਇਹ ਬਣ ਕੀ ਜਿਹੜਾ ਇਹ ਗਿਆ ਆ। ਗੱਲਾਂ ਕਰਦੇ ਕਰਦੇ ਇੱਧਰ ਉੱਧਰ ਚੇਨ ਆਫ ਥਾਟ ਉਹਨਾਂ ਦਾ ਜਿੱਦਾਂ ਪਹਿਲਾਂ ਵੀ ਹੁੰਦਾ ਰਿਹਾ ਆ ਉਹ ਵੀ ਹੋਇਆ। ਉੱਦਾਂ ਉਹਨਾਂ ਨੇ ਬੜਕ ਵੀ ਮਾਰੀ, ਜਿੱਦਾਂ ਆਪਾਂ ਪੋਲੀਟੀਸ਼ੀਅਨਾਂ ਨੂੰ ਵਿੰਦੇ ਹੀ ਆ ਪੰਜਾਬ ਵਾਲਿਆਂ ਨੂੰ ਵੀ ਕਰ ਲਾ ਕਬੱਡੀ ਦਾ ਮੈਚ ਤੇ ਵੇਖ ਲਾ ਕਿੱਦਾਂ ਆ, ਕਹਿੰਦਾ ਵੀ ਮੈਂ ਤੇਰੇ ਨਾਲ ਗੋਲਫ ਖੇਡਣ ਨੂੰ ਤਿਆਰ ਆ ਜੀ, ਪਰ ਬੈਗ ਤੈਨੂੰ ਆਪ ਆਪਣਾ ਜਿਹੜਾ ਉਹ ਚੱਕਣਾ ਪਊਗਾ। ਇਹ ਟਰੰਪ ਹੁਣਾਂ ਨੂੰ ਬਾਈਡਨ ਨੂੰ ਨਹੀਂ ਕਹਿੰਦੇ ਜਿਹੜੇ ਉਹ ਨਜ਼ਰ ਆਏ। ਸੋ ਇਹ ਆਪਣੇ ਜਿਹੜੇ ਏਜ ਦੀ ਜਦੋਂ ਸਵਾਲ ਆਇਆ ਸੀ ਉਸ ਦੌਰਾਨ ਜਿਹੜਾ ਬਾਈਡਨ ਹੁਣੀ ਕਾਫੀ ਜ਼ਿਆਦਾ ਜਿਹੜਾ ਉਹ ਲੜਖੜਾਏ ਸੀਗੇ। ਸੋ 81 ਸਾਲਾ ਇਨਕੰਬੈਂਟ 78 ਸਾਲਾ ਚੈਲੰਜਰ ਦੇ ਸਾਹਮਣੇ ਆਮੋ ਸਾਹਮਣੇ ਜਿਹੜੇ ਨਜ਼ਰ ਆਏ। CNN ਦੇ ਦੁਆਰਾ ਇਹ ਜਿਹੜਾ ਡਿਬੇਟ ਕਰਾਇਆ ਗਿਆ। ਟਰੰਪ ਹੁਣਾਂ ਨੇ ਬਾਰ-ਬਾਰ ਜਿਹੜਾ ਇਮੀਗ੍ਰੇਸ਼ਨ ਦਾ ਮੁੱਦਾ ਆ ਉਸ ਨੂੰ ਚੱਕਿਆ। ਸਵਾਲ ਉਹਨਾਂ ਨੂੰ ਚਾਹੇ ਕੋਈ ਹੋਰ ਕੀਤਾ ਜਾ ਰਿਹਾ ਸੀ, ਉੱਤਰ ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਮਰਜ਼ੀ ਦੇ ਨਾਲ ਹੀ ਜਿਹੜੇ ਆ ਉਹ ਦਿੱਤੇ। ਟਾਈਮ ਮਿੱਥਿਆ ਗਿਆ ਸੀਗਾ ਹਰ ਇੱਕ ਨੂੰ ਸਵਾਲ ਦਾ ਵੀ ਤੁਹਾਨੂੰ ਇੰਨੇ ਮਿੰਟ ਜਿਹੜੇ ਉਹ ਮਿਲਣਗੇ, ਫਿਰ ਇੱਕ ਮਿੰਟ ਰਿਬਟਲ ਨੂੰ, ਫਿਰ 1 ਮਿੰਟ ਦੂਜੇ ਨੂੰ ਜਿਹੜਾ ਉਹ ਰਿਬਟਲ ਨੂੰ ਜਿਹੜਾ ਉਹ ਮਿਲੂਗਾ। ਦੋਨਾਂ ਨੇ ਝੂਠ ਬੋਲੇ, ਦੋਨੋਂ। ਇੱਕ ਜਾਣੇ ਨੇ ਜਦੋਂ ਟਰੰਪ ਹੋਣਾ ਨੇ ਉਹਨਾਂ ਨੇ ਵੀ ਨਿੱਜੀ ਵਾਰ ਜਿਹੜੇ ਉਹ ਕਿਤੇ ਫੈਲਨੀ ਦਾ, ਜਦੋਂ ਬਾਈਡਨ ਹੋਣਾ ਨੇ ਟਰੰਪ ਹੋਣਾ ਨੂੰ ਆਖਿਆ ਤੇ ਉਹਨੇ ਕਿਹਾ ਵੀ ਤੇਰਾ ਮੁੰਡਾ ਵੀ ਜਿਹੜਾ ਉਹ ਫੈਲਨ ਆ, ਮੇਰੇ ਤੋਂ ਵੀ ਜ਼ਿਆਦਾ ਉਹਨੇ ਫੈਲਨੀਆਂ ਕੀਤੀਆਂ ਆ, ਉਹ ਪਹਿਲੋਂ ਵੀ ਹੋਣਾ ਚਾਹੀਦਾ ਸੀ। ਤੇ ਕਹਿੰਦੇ ਵੀ ਜਦੋਂ ਤੂੰ ਪ੍ਰੈਜ਼ੀਡੈਂਟ ਨਹੀਂ ਰਹਿਣਾ ਜੋ ਬਾਈਡਨ, ਤਾਂ ਤੈਨੂੰ ਵੀ ਜਿਹੜਾ ਉਹ ਅੰਦਰ ਜਿਹੜਾ ਉਹ ਕੀਤਾ ਜਾ ਸਕਦਾ ਆ। ਸੋ ਜਿਹੜੇ ਪੌਰਨ ਸਟਾਰ ਦੇ ਨਾਲ ਜਿਹੜੇ ਸੈਕਸ ਦੀ ਗੱਲ ਨੂੰ ਲੈ ਕੇ ਟਰੰਪ ਹੋਣਾ ਨੇ ਕਿਹਾ ਵੀ ਆਈ ਡਿਡਨਟ ਹੈਵ ਇਟ, ਵੀ ਉਹ ਕੰਮ ਜਿਹੜਾ ਉਹਨਾਂ ਨੇ ਨਹੀਂ ਕੀਤਾ। ਬਾਈਡਨ ਦੀ ਜਿਹੜੀ ਏਜ ਪ੍ਰੋਬਲਮ ਆ ਉਹ ਇਸ ਟਾਈਮ ਵੱਡੀ ਜਿਹੜੀ ਸਮੱਸਿਆ ਆ। ਇੱਕ ਜਿਹੜਾ ਪ੍ਰੋਗਰੈਸਿਵ ਲਾਣਾ ਡੈਮੋਕ੍ਰੇਟਸ ਦੇ ਦਰਮਿਆਨ ਸੀਗਾ ਐਸਟੈਬਲਿਸ਼ਮੈਂਟ ਤੋਂ ਉਲਟ ਚੱਲ ਰਿਹਾ ਸੀ। ਉਹ ਪਹਿਲਾਂ ਤੋਂ ਹੀ ਕਹਿੰਦਾ ਆ ਰਿਹਾ ਸੀਗਾ ਵੀ ਬਾਈਡਨ ਮੇ ਵੀ ਇੰਨੇ ਵਧੀਆ ਕੈਂਡੀਡੇਟ ਨਹੀਂ ਸਾਬਤ ਜਿਹੜੇ ਉਹ ਹੋਣਗੇ। ਤੇ ਕਹਿੰਦੇ ਵੀ ਉਹਨਾਂ ਨੇ ਜਿਹੜੀ ਆਪਣੀ ਉਮਰ ਵਾਲੀ ਗੱਲ ਨੂੰ ਉਸ ਤੋਂ ਉਲਟ ਜਿਹੜਾ ਦਿਖਾਉਣ ਦੇ ਲਈ ਜੋ ਕਰਨਾ ਚਾਹੁੰਦੇ ਸੀਗੇ ਉਹਦੇ ਵਿੱਚ ਉਹ ਕਿਤੇ ਨਾ ਕਿਤੇ ਆ ਉਹ ਫੇਲ ਜਿਹੜੇ ਹੋਏ ਆ। ਗੱਲਾਂ ਕਰਦੇ ਕਰਦੇ ਉਹਨਾਂ ਦੀ ਆਵਾਜ਼ ਵੀ ਕਿਤੇ ਕਿਤੇ ਲੜਖੜਾਈ, ਤੇ ਕਈ ਵਾਰੀ ਉਹਨਾਂ ਨੂੰ ਇਹ ਵੀ ਨਹੀਂ ਪਤਾ ਲੱਗ ਰਿਹਾ ਸੀਗਾ ਵੀ ਕਿਹੜੀ ਗੱਲ ਨੂੰ ਕਿੱਦਾਂ ਕਿਸ ਦੇ ਨਾਲ ਜੋੜਨਾ ਹੈਗਾ ਆ। ਟਰੰਪ ਹੋਣਾ ਨੇ ਆਪਣੇ ਜਿਹੜੇ ਆ ਪੰਚੇਸ ਆ ਉਹ ਵੀ ਪੁੱਲ ਕੀਤੇ ਬਾਈਡਨ ਨੇ। ਬਾਈਡਨ ਹੋਣਾ ਨੇ ਵੀ ਜਿਹੜੇ ਉਹ ਆਪਣੇ ਜਿਹੜੇ ਕੀਤੇ। 6 ਜਨਵਰੀ ਵਾਲੀ ਗੱਲ ਦੇ ਉੱਤੇ ਟਰੰਪ ਹੋਣੀ ਖੱਬੇ ਸੱਜੇ ਹੁੰਦੇ ਹੋਏ ਜਿਹੜੇ ਉਹ ਨਜ਼ਰ ਆਏ। ਸਿੱਧੇ ਤੌਰ ਦੇ ਉੱਤੇ ਉਹਨਾਂ ਨੇ ਨਹੀਂ ਕਿਹਾ, ਕਹਿੰਦੇ ਵੀ ਮੈਨੂੰ ਤਾਂ ਬਸ ਐਡਰੈਸ ਕਰਨ ਨੂੰ ਬੁਲਾਇਆ ਸੀ, ਮੈਨੂੰ ਨਹੀਂ ਸੀ ਪਤਾ ਕਿੱਦਾਂ ਆ ਕਿਵੇਂ ਆ। ਤੇ ਉਹ ਸਾਰੀਆਂ ਚੀਜ਼ਾਂ ਤੋਂ ਇਸ ਤਰੀਕੇ ਦੇ ਨਾਲ ਹੁੰਦੇ ਜਿਹੜੇ ਉਹ ਨਜ਼ਰ ਆਏ। ਸੋ ਇਹ ਜਦੋਂ ਮੈਡੀਕੇਅਰ ਤੇ ਸੋਸ਼ਲ ਸਿਕਿਉਰਿਟੀ ਦਾ ਮੁੱਦਾ ਜਿਹੜਾ ਚੱਲਿਆ
ਤਾਂ ਉਹਦੇ ਦਰਮਿਆਨ ਵੀ ਜਿਹੜਾ ਆ ਇੱਕ ਦੂਜੇ ਦੇ ਉੱਤੇ ਵਾਰ ਕੀਤੇ ਗਏ। ਟਰੰਪ ਹੁਣਾਂ ਨੇ ਕਿਹਾ ਵੀ ਡੈਟ ਜਿਹੜਾ ਇਹਨਾਂ ਦੇ ਵਿੱਚ ਸਭ ਤੋਂ ਵੱਧ ਹੋਇਆ ਆ, ਪਰ ਜੇ ਆંકੜੇ ਦੇਖੇ ਜਾਈਏ ਤਾਂ ਕਾਰਜਕਾਲ 4 ਸਾਲ ਦੇ ਕਾਰਜਕਾਲ ਦੇ ਵਿੱਚ ਟਰੰਪ ਹੁਣਾਂ ਦੇ ਕਾਰਜਕਾਲ 'ਚ ਜਿਹੜਾ ਸਭ ਤੋਂ ਵੱਧ ਜਿਹੜਾ ਡੈਟ ਆ, ਨੈਸ਼ਨਲ ਡੈਟ ਆ, ਉਹ ਵਧਿਆ ਸੀਗਾ ਬਾਈਡਨ ਹੁਣਾਂ ਦੇ ਆંકੜਿਆਂ ਤੋਂ ਵੱਧ ਹੈਗਾ ਆ। ਸੋ ਹੁਣ ਅੱਗੇ ਕੀ ਜਿਹੜਾ ਬਣੂਗਾ, ਇਹ ਜਿਹੜਾ ਦੇਖਣ ਵਾਲੀ ਗੱਲ ਆ। ਸ਼ਾਰਲਟਸਵਿਲ ਦੀ ਘਟਨਾ ਨੂੰ ਲੈ ਕੇ ਬਾਈਡਨ ਹੁਣਾਂ ਨੇ ਕਿਹਾ ਵੀ ਮੈਨੂੰ ਉਸ ਘਟਨਾ ਦੇ ਕਰਕੇ ਜਿਹੜਾ ਆ ਇਹ ਰਨ ਕਰਨਾ ਪੈ ਰਿਹਾ ਆ ਪ੍ਰੈਜ਼ੀਡੈਂਟ ਦੇ ਉੱਤੇ। ਟਰੰਪ ਹੁਣਾਂ ਨੇ ਕਿਹਾ ਵੀ ਭਾਈ ਜੇ ਤੂੰ ਵਧੀਆ ਕੰਮ ਕਰਦਾ ਹੁੰਦਾ ਤਾਂ ਮੈਨੂੰ ਰਨ ਕਰਨ ਦੀ ਲੋੜ ਹੀ ਨਹੀਂ ਸੀਗੀ, ਪਰ ਇਸ ਟਾਈਮ ਇਕਨੋਮੀ ਦਾ ਬੁਰਾ ਹਾਲ ਆ, ਅਮਰੀਕਾ ਜਿਹੜੀ ਇੱਕ ਫੇਲਡ ਸਟੇਟ ਜਿਹੜੀ ਉਹ ਬਣਦਾ ਜਾ ਰਿਹਾ। ਬਾਰ-ਬਾਰ ਉਹਨਾਂ ਨੇ ਜਿਹੜਾ ਇਹ ਲਫ਼ਜ਼ ਜਿਹੜਾ ਉਹ ਵਰਤਿਆ ਹੈਗਾ ਆ। ਸੋ ਇਹ ਉਹਨਾਂ ਨੇ ਵਾਰ ਦੇ ਉੱਤੇ ਵੀ ਕਿਹਾ, ਕਹਿੰਦੇ ਵੀ $200 ਬਿਲੀਅਨ ਤੁਸੀਂ ਆਲਰੇਡੀ ਯੂਕਰੇਨ ਵਾਲੇ ਪਾਸੇ ਘੱਲ ਚੁੱਕੇ ਆ, ਜਦ ਕਿ ਨਾਟੋ ਦੇ ਬਾਕੀ ਮੈਂਬਰਸ ਨੇ 100 ਬਿਲੀਅਨ ਤੋਂ ਵੀ ਘੱਟ ਦਿੱਤਾ ਆ। ਕਹਿੰਦੇ ਜਦੋਂ ਮੈਂ ਸੀਗਾ ਉਦੋਂ ਉਹਨਾਂ ਦੇ ਬਰਾਬਰ ਜਿਹੜੇ ਡਾਲਰ ਆ, ਪੈਸੇ ਆ, ਉਹਨਾਂ ਦੇ ਉਸ ਦੇ ਵਿੱਚ ਉਹ ਆਏ ਸੀਗੇ। ਸੋ ਉਹਨਾਂ ਨੇ ਕਿਹਾ ਵੀ ਇਦਾਂ ਨਹੀਂ ਹੋ ਸਕਦਾ। ਕਹਿੰਦੇ ਵੀ ਮੇਰੇ ਹੁੰਦਿਆਂ ਹੋਇਆ ਪੁਤਿਨ ਨੇ ਇੱਕ ਵੀ ਇੰਚ ਜਿਹੜੀ ਜ਼ਮੀਨ ਆ ਉਸ ਦੇ ਉੱਤੇ ਕਬਜ਼ਾ ਨਹੀਂ ਕੀਤਾ। ਕਲਿੰਟਨ ਦੇ ਦਰਮਿਆਨ, ਬੁਸ਼ ਦੇ ਦੌਰਾਨ, ਬੁਸ਼ ਦੇ ਦਰਮਿਆਨ, ਓਬਾਮਾ ਦੇ ਦੌਰਾਨ ਤੇ ਬਾਈਡਨ ਦੇ ਦਰਮਿਆਨ ਉਹਨਾਂ ਨੇ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਕਹਿੰਦੇ ਕਬਜ਼ਾ ਕੀਤਾ ਹੈਗਾ ਆ। ਟੈਕਸ ਪੇਅਰ ਨੂੰ ਲੈ ਕੇ ਟਰੰਪ ਹੁਣਾਂ ਨੇ ਇਹ ਕਿਹਾ ਵੀ ਬਾਈਡਨ ਹੁਣਾਂ ਨੇ ਤੁਹਾਡਾ ਸਾਰਿਆਂ ਦਾ ਟੈਕਸ ਵਧਾ ਦੇਣਾ, ਜਦ ਕਿ ਜਿਹੜਾ ਟੈਕਸ ਲਾਸਟ ਵਧੇ ਸੀਗੇ ਉਹ ਟਰੰਪ ਹੁਣਾਂ ਦੇ ਕਾਰਜਕਾਲ 'ਚ ਵਧੇ ਸੀ। ਬਾਈਡਨ ਹੁਣਾਂ ਨੇ ਇਹ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਵੀ ਭਾਈ ਨਹੀਂ, ਅਸੀਂ ਤਾਂ ਸਿਰਫ ਜਿਹੜੇ ਜ਼ਿਆਦਾ ਕਮਾਈ ਕਰਦੇ ਆ, ਵੈਲਦੀ ਟੈਕਸ ਆ, ਸਿਰਫ 4 ਲੱਖ ਤੋਂ ਉੱਤੇ ਵਾਲਿਆਂ ਦਾ ਹੀ ਜਿਹੜਾ ਟੈਕਸ ਆ ਵਧਣਾ, ਬਾਕੀ ਕਿਸੇ ਦਾ ਹੋਰ ਜਿਹੜਾ ਉਹ ਨਹੀਂ ਵਧਣਾ ਹੈਗਾ। ਸੋ ਟਰੰਪ ਵਰਸਸ ਬਾਈਡਨ ਦੇ ਵਿੱਚ ਇੱਕ ਪਾਸੇ 36 ਜਿਹੜੀਆਂ ਫੈਲਨੀ ਦਾ ਫੈਲਨ ਜਿਹੜਾ ਉਹ ਆਪਣੇ ਸਾਹਮਣੇ ਸੀ, ਦੂਜੇ ਪਾਸੇ ਇੱਕ ਬਜ਼ੁਰਗ ਆਪਣੇ ਸਾਹਮਣੇ ਸੀ ਜੋ ਮੌਜੂਦਾ ਜਿਹੜੇ ਉਹ ਰਾਸ਼ਟਰਪਤੀ ਆ, ਜੋ ਇੱਧਰ ਉੱਧਰ ਲੜਖੜਾਉਂਦੇ ਹੋਏ ਜਿਹੜੇ ਉਹ ਨਜ਼ਰ ਆਏ ਹੈਗੇ ਆ। ਸੋ ਲੋਕਾਂ ਨੂੰ, ਵੋਟਰ ਨੂੰ ਪਤਾ ਨਹੀਂ ਭਰੋਸਾ ਵਧਿਆ ਹੈ ਕਿਸੇ ਦੇ ਵਿੱਚ ਕਿ ਹੋਰ ਜ਼ਿਆਦਾ ਉਹਨਾਂ ਨੂੰ ਸ਼ਸ਼ੋਪੰਚ ਪੈ ਗਏ ਆ ਵੀ ਅਮਰੀਕਾ ਦੇ ਹਾਲਾਤ ਕੀ ਜਿਹੜੇ ਉਹ ਹੋਣ ਜਾ ਰਹੇ ਆ, ਵੀ ਇੱਕ ਫੈਲਨ ਨੂੰ ਵੋਟ ਪਾਉਣਗੇ ਜਾਂ ਫਿਰ ਇੱਕ ਐਸੇ ਬਜ਼ੁਰਗ ਨੂੰ ਜਿਹਨੂੰ ਕਈ ਵਾਰੀ ਗੱਲ ਕਰਨ ਦਾ ਵੀ ਜਿਹੜਾ ਉਹ ਚੇਤਾ ਜਿਹੜਾ ਉਹ ਭੁੱਲ ਜਾਂਦਾ ਆ। ਡੈਮੋਕ੍ਰੇਟਸ ਦੇ ਲਈ ਇੱਕ ਕਾਫੀ ਵੱਡੀ ਜਿਹੜੀ ਇਸ ਟਾਈਮ ਚੁਣੌਤੀ ਆ, ਪਰ ਲੱਗ ਨਹੀਂ ਰਿਹਾ ਹਰਜੋਤ ਸਿੰਘ ਜੀ ਇਸ ਟਾਈਮ ਜਿੰਨੀਆਂ ਗੱਲਾਂ ਜਿਹੜੀਆਂ ਜ਼ਰੂਰ ਛਿੜੀਆਂ ਆ, ਪਰ ਲੱਗ ਨਹੀਂ ਰਿਹਾ ਵੀ ਬਾਈਡਨ ਹੁਣਾਂ ਨੂੰ ਕੋਈ ਰਿਪਲੇਸਮੈਂਟ ਉੱਥੇ ਆਊਗੀ। ਜੇ ਉਹਨਾਂ ਦੀ ਥਾਂ ਦੇ ਉੱਤੇ ਕੋਈ ਕੈਂਡੀਡੇਟ ਵੀ ਦੇਖਦੇ ਆ ਤੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਆ, ਉਹਦੀ ਪੋਲਿੰਗ ਤਾਂ ਹੋਰ ਵੀ ਜ਼ਿਆਦਾ ਜਿਹੜੀ ਕਹਿੰਦੇ ਆ ਉਹ ਮਾੜੀ ਆ। ਸੋ ਹਾਲਾਤ ਮਾੜੇ ਆ। ਟਰੰਪ ਹੁਣਾਂ ਨੇ ਜਿਹੜਾ ਬਲੈਕ ਤੇ ਲਿਟੀਨੋ ਵੋਟਰਸ ਨੂੰ ਆਪਣੇ ਹੱਕ ਦੇ ਵਿੱਚ ਕਰਨ ਦੀ ਵੀ ਜਿਹੜੀ ਉਹ ਗੱਲ ਕੀਤੀ, ਵੀ ਕਹਿੰਦੇ ਵੀ ਮੇਰੇ ਸਮੇਂ ਦੇ ਦੌਰਾਨ ਇਹ ਇੱਕਦਮ ਬਿਲਕੁਲ ਵਧੀਆ ਜਿਹੜੇ ਉਹ ਕਰ ਰਹੇ ਸੀਗੇ, ਪਰ ਜਿਹੜੇ ਡੈਮੋਕ੍ਰੇਟਸ ਆ ਜਾਂ ਬਾਈਡਨ ਆ ਉਹ ਕਹਿੰਦੇ ਕੁਛ ਆ ਤੇ ਕਰਦੇ ਜਿਹੜੇ ਇਸ ਟਾਈਮ ਕੁਛ ਹੈਗੇ ਆ। ਕਹਿੰਦੇ ਵੀ ਬਾਈਡਨ ਦਾ ਜਿਹੜਾ ਚਾਂਸ ਆ ਲਟੀਨੋ ਵੋਟਰਸ ਤੇ ਬਲੈਕ ਵੋਟਰਸ ਨੂੰ ਜਿੱਤਣ ਦਾ, ਉਹ ਖਾਸ ਕਰਕੇ ਜਿਹੜੀਆਂ ਸਵਿੰਗ ਸਟੇਟਸ ਆ, ਵਿਸਕੌਨਸਨ, ਮਿਸ਼ੀਗਨ, ਪੈਂਸਿਲਵੇਨੀਆ, ਜਾਰਜੀਆ ਜਾਂ ਨਾਰਥ ਕੈਰੋਲੀਨਾ ਦੇ ਵਿੱਚ ਕਾਫੀ ਜ਼ਿਆਦਾ ਇਸ ਟਾਈਮ ਲੜਖੜਾ ਰਹੀਆਂ ਹੈਗੀਆਂ ਆ। ਸੋ ਪਾਲਿਸੀ ਦੇ ਉੱਤੇ ਵੀ ਗੱਲ ਹੋਈ ਤੇ ਇੱਕ ਦੂਜੇ ਦੇ ਉੱਤੇ ਜਿਹੜੇ ਉਹਨਾਂ ਨੇ ਨਿੱਜੀ ਵਾਰ ਜਿਹੜੇ ਆ ਉਹ ਵੀ ਕਰਨੋਂ ਪਿੱਛੇ ਨਹੀਂ ਹਟੇ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਰੈਟਰੀਬਿਊਸ਼ਨ ਦੇ ਸੰਬੰਧ ਦੇ ਵਿੱਚ ਕਿਹਾ ਵੀ ਮੇਰੀ ਸੈਕੰਡ ਟਰਮ ਦੇ ਵਿੱਚ ਜਿਹੜਾ ਆ ਉਹ ਮੇਨ ਰਹੂਗਾ। ਉਹਨਾਂ ਦਾ ਮਤਲਬ ਇਹੀ ਸੀ ਵੀ ਜਿਸ ਤਰ੍ਹਾਂ ਮੇਰੇ ਨਾਲ ਵਰਤਾਅ ਕੀਤਾ ਗਿਆ ਵੀ ਮੈਂ ਬਦਲਾ ਲੈ ਸਕਦਾ ਹੈਗਾ। ਉਹ ਕਹਿੰਦੇ ਵੀ ਜੇ ਮੇਰੇ ਤੇ ਇਦਾਂ ਦੇ ਚਾਰਜਸ ਨਾ ਲਾਏ ਜਾਂਦੇ, ਮੈਨੂੰ ਬਾਰ-ਬਾਰ ਕੋਰਟਾਂ 'ਚ ਨਾ ਘਸੀਟਿਆ ਜਾਂਦਾ, ਤੇ ਮੇਰੇ ਕੋਲ ਬਥੇਰਾ ਕੁਝ ਬਾਹਰ ਹੈਗਾ ਪ੍ਰਾਪਰਟੀਆਂ ਤੇ ਮੈਂ ਆਨੰਦ ਲੈਂਦਾ, ਮੈਂ ਨਾ ਇਲੈਕਸ਼ਨ ਦੇ ਵਿੱਚ ਆਉਂਦਾ। ਸੋ ਇਹ ਇੱਕ ਮੁੱਦਾ ਹੈਗਾ ਵੀ ਜੇ ਬਹੁਤ ਸਾਰੇ ਲੋਕ ਸੋਚਦੇ ਹੋਏ ਵੀ ਕਿਤੇ ਇਹੀ ਨਾ ਗੱਲ ਹੋਵੇ ਜੇ ਪ੍ਰੈਜ਼ੀਡੈਂਟ ਟਰੰਪ ਨਹੀਂ ਜਿੱਤਦੇ ਆ ਤੇ ਉਹ ਵੀ ਉਹੀ ਕੰਮ ਕਰਨ ਜਿੰਨੇ ਜਿਹੜੇ ਕੇਸ ਆ ਉਹ ਫਿਰ ਬਾਈਡਨ ਹੋਣਾ ਦੇ ਜਾਂ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਉੱਤੇ ਕਰਨੇ ਸ਼ੁਰੂ ਕਰ ਦੇਣ, ਜਦ ਕਿ ਮੇਨ ਫੋਕਸ ਜਿਹੜਾ ਹੈ USA ਦੇ ਉੱਤੇ ਕਿੱਦਾਂ ਆਪਾਂ ਆਪਣੇ ਮੁਲਕ ਦੇ ਵਿੱਚ ਇਕਨੋਮੀ ਨੂੰ ਉੱਤੇ ਲਿਜਾਣਾ ਆ, ਅਨਡਾਕੂਮੈਂਟਡ ਜਾਂ ਇਲੀਗਲ ਇਮੀਗ੍ਰੇਸ਼ਨ ਨੂੰ ਘਟਾਉਣਾ ਹੈਗਾ ਆ, ਇਨਫਲੇਸ਼ਨ ਨੂੰ ਕਿੱਦਾਂ ਘਟਾਉਣਾ, ਉਹਦੇ ਉੱਤੇ ਜਿਹੜਾ ਵਰਕਆਊਟ ਕਰਨਾ ਹੈਗਾ। ਡੈਮੋਕ੍ਰੈਟਿਕ ਨੈਸ਼ਨਲ ਕਨਵੈਨਸ਼ਨ 10 ਹਫ਼ਤਿਆਂ 'ਚ ਹੋਣੀ ਆ। ਸੋ ਸਤੰਬਰ ਦੇ ਵਿੱਚ ਅਗਲੀ ਡੀਬੇਟ ਇੱਕ ਹੋਰ ਰੱਖੀ ਗਈ ਆ। ਸੋ ਕਾਫੀ ਕਸੂਤੀ ਸਥਿਤੀ ਦੇ ਵਿੱਚ ਡੈਮੋਕ੍ਰੇਟਸ ਇਸ ਟਾਈਮ ਹੈਗੇ ਆ ਵੀ ਕੈਂਡੀਡੇਟ ਨੂੰ ਚੇਂਜ ਕੀਤਾ ਜਾਵੇ। ਜੇ ਚੇਂਜ ਕਰਦੇ ਆ ਤਾਂ ਲਗਭਗ 4 ਮਹੀਨੇ ਰਹਿ ਗਏ ਆ, ਨਵੰਬਰ ਦੇ ਪਹਿਲੇ ਹਫ਼ਤੇ ਤਾਂ ਇਲੈਕਸ਼ਨ ਹੁੰਦੀ ਹੈਗੀ ਆ। ਸੋ ਬਹੁਤ ਸ਼ਾਰਟ ਸਮਾਂ ਹੈਗਾ ਆ। ਦੂਸਰੇ ਪਾਸੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਹੈਗੇ ਆ
ਉਹਨਾਂ ਦਾ ਚਲੋ ਗੁੱਸਾ ਵਾਲਾ ਤਾਂ ਜਿਹੜਾ ਪੋਰਸ਼ਨ ਆ ਉਹ ਉਹਨਾਂ ਨੇ ਘਟਾਇਆ ਹੈਗਾ, ਪਰ ਉਹਨਾਂ ਨੂੰ ਮੇਨ ਮੁੱਦਾ ਜਿਹੜਾ ਇਲੀਗਲ ਇਮੀਗ੍ਰੇਸ਼ਨ ਦਾ ਮਿਲਿਆ ਆ। ਦੂਜਾ ਵਾਰ ਨੂੰ ਲੈ ਕੇ ਉਹ ਹਮੇਸ਼ਾ ਹੀ ਕਹਿੰਦੇ ਵੀ ਮੈਂ ਕਿਸੇ ਵੀ ਵਾਰ ਦੇ ਉਲਟ ਹੈਗਾ। ਤੇ ਤੀਸਰਾ ਜੇ ਝੂਠ ਬੋਲਣ ਵਾਲਾ ਉਹਨਾਂ ਦੇ ਜਿਹੜੇ ਸਪੋਰਟਰ ਆ ਥੋੜਾ ਉਹ ਤੇ ਕੰਟਰੋਲ ਕਰਨ ਤੇ ਕਾਫੀ ਜ਼ਿਆਦਾ ਜਿਹੜੀ ਗਾਹਾਂ ਨੂੰ ਇੰਪਰੂਵਮੈਂਟ ਹੋ ਸਕਦੀ ਹੈ। ਯਾ ਓਵਰਆਲ ਜੇ ਦੇਖਿਆ ਜਾਵੇ ਤਾਂ ਬਾਈਡਨ ਹੁਣਾਂ ਦੇ ਜਿਹੜੇ ਟੌਪ ਦੇ ਡੋਨਰਸ ਆ ਡੈਮੋਕ੍ਰੇਟ ਪਾਰਟੀ ਦੇ, ਉਹਨਾਂ ਦੇ ਵਿੱਚ ਖਤਰੇ ਦਾ ਘੁੱਗੂ ਕਹਿੰਦੇ ਬਚਿਆ ਪਿਆ ਆ। CNBC ਰਿਪੋਰਟ ਕਰ ਰਿਹਾ, ਕਹਿੰਦੇ ਵੀ 15 ਮਿੰਟ ਹੀ ਹੋਏ ਸੀ ਅਜੇ ਡਿਬੇਟ ਸ਼ੁਰੂ ਹੋਏ ਨੂੰ, ਤਾਂ ਡੈਮੋਕ੍ਰੇਟ ਪਾਰਟੀ ਦੇ ਟੌਪ ਦੇ ਫੰਡ ਰੇਜ਼ਰਸ ਆ ਉਹਨਾਂ ਨੇ ਖਤਰੇ ਦੇ ਘੁੱਗੂ ਜਿਹੜੇ ਵਜਾ ਦਿੱਤੇ ਸੀਗੇ ਵੀ ਡਿਬੇਟ ਦੀ ਪਰਫਾਰਮੈਂਸ ਸ਼ੁਰੂਆਤ ਦੇ ਵਿੱਚ ਹੀ ਇੰਨੀ ਜਿਹੜੀ ਉਹ ਮਾੜੀ ਰਹੀ ਆ। ਇੱਕ ਬਾਈਡਨ ਹੁਣਾਂ ਦਾ ਜਿਹੜਾ ਡੋਨਰ ਜਿਹੜਾ ਹੈਮਪਟਨਸ ਦੇ ਵਿੱਚ ਕਹਿੰਦੇ ਵੀ ਉਹਨੇ ਫੰਡ ਰੇਜ਼ਰ ਅਟੈਂਡ ਕਰਨਾ ਆ, ਉਹਨੇ ਕਿਹਾ ਵੀ ਇਹ ਤਾਂ ਓਵਰਆਲ ਡਿਜ਼ਾਸਟਰ ਸੀ, ਇਹ ਟੈਰੇਬਲ ਸੀਗਾ, ਵਰਸ ਦੈਨ ਪੋਸੀਬਲ, ਜਿੰਨਾ ਸੋਚਿਆ ਸੀ ਉਸ ਨਾਲੋਂ ਵੀ ਜਿਹੜਾ ਉਹ ਮਾੜਾ ਜਿਹੜਾ ਉਹ ਨਿਕਲਿਆ ਆ। ਕਈ ਤਾਂ ਕਹਿੰਦੇ ਵੀ ਇਹ ਸੋਚ ਰਹੇ ਆ ਵੀ ਬਾਈਡਨ ਹੁਣਾਂ ਨੂੰ ਡ੍ਰੌਪ ਆਊਟ ਜਿਹੜਾ ਇਸ ਦੇ ਵਿੱਚ ਕਰ ਦੇਣਾ ਜਿਹੜਾ ਉਹ ਚਾਹੀਦਾ ਆ। 90 ਮਿੰਟ ਦਾ ਡਿਬੇਟ ਹੋਇਆ, 1.5 ਘੰਟੇ, ਤੇ 20 ਮਿੰਟਾਂ ਦੇ ਵਿੱਚ ਹੀ ਕਹਿੰਦੇ ਵੀ ਡੈਮੋਕ੍ਰੇਟ ਪਾਰਟੀ ਦੇ ਡੋਨਰਸ ਦੇ ਜਿਹੜੇ ਫੰਡ ਰੇਜ਼ਰਸ ਆ ਉਹਨਾਂ ਨੇ ਜਿਹੜਾ ਇਸ ਨੂੰ ਇਹ ਕਿਹਾ। ਦੂਜੇ ਪਾਸੇ ਟਰੰਪ ਉਹਨਾਂ ਨੇ ਇਹ ਵੀ ਜਿਹੜੀ ਗੱਲ ਜਿਹੜੀ ਉਹ ਦੱਸੀ, ਕਹਿੰਦੇ ਵੀ ਜੇ ਮੇਰੇ ਤੇ ਜਿੰਨੇ ਕੈਂਪੇਨ ਨੂੰ ਮੇਰੇ ਹੁਣ ਡਾਲਰ ਪ੍ਰਾਪਤ ਹੋ ਰਹੇ ਆ, ਇਹ ਸਾਰੇ ਇਹਨਾਂ ਦੇ ਧੰਨਵਾਦ ਦੀ ਆ ਵੀ ਇਹਨਾਂ ਨੇ ਮੇਰੇ ਤੇ ਫੈਲਨੀਜ਼ ਲਾਈਆਂ, ਲੋਕ ਸਗੋਂ ਹੋਰ ਜ਼ਿਆਦਾ ਮੇਰੀ ਸਪੋਰਟ ਦੇ ਵਿੱਚ ਆਏ ਆ। ਮਿਲੀਅਨਸ ਆਫ ਡਾਲਰ ਕਹਿੰਦੇ ਆ ਵੀ ਉਹਨਾਂ ਨੇ ਇਕੱਠੇ ਕੀਤੇ। ਕਾਫੀ ਜ਼ਿਆਦਾ ਜਿੱਦਾਂ ਤੁਸੀਂ ਜ਼ਿਕਰ ਕਰ ਰਹੇ ਹੋ ਵੀ ਟਰੰਪ ਹੁਣਾਂ ਦੀ ਗੱਲਾਂ ਦੇ ਵਿੱਚ ਕਾਫੀ ਜ਼ਿਆਦਾ ਫਰਕ ਸੀ। ਹਾਂ, ਇੱਕ ਚੀਜ਼ ਉਹਨਾਂ ਦੀ ਇਹ ਸੀਗੀ ਵੀ ਡਾਇਰੈਕਟ ਆਨਸਰ ਨਹੀਂ ਸੀ ਜਿਹੜੇ ਉਹ ਦੇ ਰਹੇ, ਜਿਹੜਾ ਆਨਸਰ ਉਹ ਆਪਣੀ ਮਰਜ਼ੀ ਨਾਲ ਦੇਣਾ ਚਾਹੁੰਦੇ ਸੀ, ਸਵਾਲ ਦਾ ਨਹੀਂ ਆਨਸਰ ਜਿਹੜਾ ਉਹ ਦਿੰਦੇ ਸੀ, ਆਪਣੀ ਮਰਜ਼ੀ ਦੇ ਨਾਲ ਜਿਹੜੀ ਗੱਲ ਆ ਉਸ ਦੇ ਵਿੱਚ ਕਰ ਰਹੇ ਸੀਗੇ। ਸੋ ਲੈਟਸ ਸੀ ਕੀ ਇਸ ਦੇ ਵਿੱਚ ਬਣਦਾ ਆ, ਪਰ ਕਹਿ ਲਓ ਵੀ ਹੁਣ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦਾ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਅਧਿਕਾਰਤ ਤੌਰ ਦੇ ਉੱਤੇ ਬਿਗਲ ਇਸ ਡਿਬੇਟ ਦੇ ਨਾਲ ਵੱਧ ਚੁੱਕਾ ਆ। ਤੇ ਇਸ ਟਾਈਮ ਦੋਨੋਂ ਹੀ ਜਿਹੜੀਆਂ ਕੈਂਪੇਨਸ ਆ ਆਪੋ ਆਪਣੇ ਪੱਧਰ ਦੇ ਉੱਤੇ ਜਿਹੜੀਆਂ ਉਹ ਇਸ ਨੂੰ ਮੁਲਾਂਕਣ ਕਰਨਗੀਆਂ ਵੀ ਇਸ ਨੂੰ ਹੋਰ ਬੈਟਰ ਜਿਹੜਾ ਆਪਣੇ ਕੈਂਪੇਨ ਨੂੰ ਕਿੱਦਾਂ ਜਿਹੜਾ ਉਹ ਰਨ ਕਰ ਸਕਣਗੇ। ਪਰ ਜ਼ਿਆਦਾ ਖਤਰੇ ਦੀਆਂ ਘੰਟੀਆਂ ਜਿਹੜੀਆਂ ਕਹਿੰਦੇ ਕਿ ਡੈਮੋਕ੍ਰੇਟ ਪਾਰਟੀ ਵਾਲੇ ਪਾਸੇ